छोटा सा चलो स्टार्टिंग मिसाल एक जिन्ना मर्जी लो मेरा फ्रेम ना खराब होने मैं बहुत बड़ा एंकर मेरी एंकरी ਦੇ ਵਿੱਚ ਨਾ ਹੋ ਥੋੜਾ ਜਿਹਾ ਰੇਂਜ ਅੱਛਾ ਕਸਮੇ 100 ਰੁਪਏ ਦਿਓ ਨਾ ਸ਼ਰਟ ਲੈ ਕੇ 100 ਰੁਪਏ ਦੁਕਾਨਦਾਰ ਨੂੰ ਫੜਾਓ ਉਹਦੇ ਚੋਂ ਵੀ 60 65 ਰੁਪਏ ਵਾਪਸ ਦੇ ਦਿੰਦਾ ਆ ਤਵੀਜ਼ ਦੇਖੋ ਆ ਐਂਕਰ ਦੇਖੋ ਜੀ ਅੱਲਾ ਮਾਫੀ ਐਂਕਰ ਨਾਲ ਕਬੂਤਰ ਵੀ ਰੱਖੇ ਨਾਲ ਚਾਮ ਆ ਦੇਖੋ ਤੂੰ ਮਤਲਬ ਅੰਦਰੂ ਲਾਹੌਰ ਦੇ ਅੰਦਰੂਨ ਦਾ ਐਂਕਰ ਉਸ ਤਰ੍ਹਾਂ ਵੀ ਲਾਇਆ ਹੋਣਾ ਡੱਬਣਾ ਤੋਂ ਤੁਸੀਂ ਹੋ ਗਏ ਹੋ ਥਰਡ ਵਰਲਡ ਕੰਟਰੀ ਦੇ ਗਰੀਬ ਮੁਲਕ ਦੇ ਆਵਾਮ ਤੁਸੀਂ ਇਸ ਲੈਵਲ ਦਾ ਐਂਕਰ ਨਹੀਂ ਦੇਖਿਆ ਹਾਂਜੀ ਇਹੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸਮੁੰਦਰ 'ਚ ਕਲੋਨੀਆਂ ਕੱਟਦੇ ਨੇ ਪ੍ਰਾਪਰਟੀ ਦਾ ਕੰਮ ਹੈ ਇਹਨਾਂ ਦਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਸਮੁੰਦਰ 'ਚ ਬੈਰੀਅਰ ਟਾਊਨ ਜਿਹੜਾ ਨਾ ਮਲਕ ਰਿਆਜ਼ ਸਾਹਿਬ ਨੇ ਕਿਹਾ ਕਿ ਸਮੁੰਦਰ ਸਾਰਾ ਤੇਰਾ ਤੂੰ ਉਹਦੇ 'ਚ ਬੈਰੀਅਰ ਟਾਊਨ ਜਿੰਨਾ ਮਰਜ਼ੀ ਕੱਟ ਲਾ ਸਵੇਰੇ ਸਵੇਰੇ ਕੈਂਚੀ ਲੈ ਕੇ ਫਿਰਦੇ ਹੁੰਦੇ ਸਮੁੰਦਰ ਤੇ ਬੈਰੀਅਰ ਟਾਊਨ ਕੱਟਣ ਅੱਲਾ ਮਾਵੀ ਦੀ ਸ਼ਕਲ ਵੇਖੋ ਐਂਕਰ ਹੈਗਾ ਖਸਰੇ ਚਲੋ ਵੀ 2 ਦਿਨ ਹੋ ਗਏ ਮੂੰਹ ਨਾ ਧੋਤਾ ਹੋਵੇ ਕੋਈ ਨਹੀਂ 3 ਦਿਨ ਹੋ ਗਏ 4 ਦਿਨ ਹੋ ਗਏ ਕੋਈ ਇਸ਼ੂ ਨਹੀਂ 5-7 ਦਿਨ ਵੀ ਲੰਘ ਜੇ ਨਾ ਧੋਤਾ ਹੋਵੇ ਉਹ ਤਰੀਕ ਹੀ ਭੁੱਲ ਗਈ ਇਹਨੂੰ ਅਲ ਪਚੀਨੋ ਰੋਬਰਟ ਡੇ ਨੀਰੋ ਵਾਲੇ ਕੱਟਸ ਨੇ ਮੇਰੇ ਫੇਸ ਕੱਟਸ ਅਲੇ ਮੈਂ 6 ਪੈਕ ਸਲਮਾਨ ਖਾਨ ਇਹ ਨਾਈ ਨੇ ਆਪਣੀ ਵੱਲੋਂ ਫੁੱਲ ਇਹਦੇ ਰੰਗ ਲਾ ਕੇ ਵਾਲ ਕਾਲੇ ਕਰਤੇ ਨੇ ਆਪਣੀ ਵੱਲੋਂ ਤੇ ਕਿੰਨੇ ਕੁ ਚਿੱਟੇ ਆਏ ਹੋਣਗੇ ਕਿ ਹਾਲੇ ਵੀ ਵੇਖ ਲਓ ਲੋਕੀ ਕਹਿੰਦੇ ਨਾ ਲੋਕੀ ਇਹਦੇ ਇੰਨੇ ਵਾਲ ਚਿੱਟੇ ਨੇ ਲੋਕੀ ਕਹਿੰਦੇ ਨਾ ਕਿ ਯਾਰ ਮੇਰੇ ਵਾਲ ਵਾਈਟ ਕਲਰ ਕਰ ਦੋ 500,000 ਰੁਪਏ ਲੱਗ ਦੂਗਾ ਇਹਨੂੰ ਪਤਾ ਵਾ ਕਿ ਇਦਾਂ ਦੇ ਹੋਣਾ ਹੀ ਨਹੀਂ ਇਹ ਪੈਸੇ ਦਿੰਦਾ ਯਾਰ 200 ਰੁਪਏ ਦੇ ਚਿੱਟੇ ਕਰ ਦੇ ਉਹ ਫਿਰ ਵਿੱਚੋਂ ਦੇਖ ਕੇ ਉਹਨੇ ਹਿਸਾਬ ਨਾਲ ਕਰ ਦਿੰਦਾ ਆ ਯਾਰ 250 ਦੇ ਚਿੱਟੇ ਕਰ ਦੇ 100 ਦੇ ਚਿੱਟੇ ਕਰ ਦੇ ਬੇੜਾ ਗਰਕ ਕੀਤਾ ਨੂਨ ਲੀਗ ਨੇ ਇਸ ਮੁਲਕ ਦਾ ਹਾਂਜੀ ਵਜੋਂ ਇਹਨਾਂ ਨੂੰ ਮੇਰੇ ਵੱਲ ਕਰਾਤਾ ਜੀ ਉਹਨੂੰ ਯਾਰ ਤੁਸੀਂ ਐਸੇ ਆਸਾਨ ਫਰਾਮੋਸ਼ ਲੋਕ ਹੋ ਕਾਹਦਾ ਆਸਾਨ ਪਹਿਲੇ ਤਾਂ ਤੂੰ ਦੱਸ ਨਾ ਤੂੰ ਮਤਲਬ ਐਂਕਰ ਆ ਨਿਊਟਰਲ ਆ ਜਾਂ ਤੂੰ ਪੀਟੀਆਈ ਵਾਲਾ ਜਾਂ ਤੂੰ ਮੇਰੇ ਵਾਲਾ ਜਾਂ ਤੂੰ ਤੈਨੂੰ ਤੇ ਨਹੀਂ ਹੋਣਾ ਚਾਹੀਦਾ ਕਿਸੇ ਜਦੋਂ ਮੈਂ ਪੈਦਾ ਹੋਇਆ ਨਾ ਮੈਂ ਬੋਲਣਾ ਬਾਅਦ ਚ ਸਿੱਖਿਆ ਸੀ ਔਰ ਇਨਸਾਫ ਕਰਨਾ ਪਹਿਲੇ ਸਿੱਖ ਲਿਆ ਸੀ ਮੈਂ ਇਸ ਲੈਵਲ ਦਾ ਐਂਕਰ ਹਾਂ ਯਾਨੀ ਤੂੰ ਮੈਰਿਟ ਤੇ ਗੱਲ ਕਰ ਰਿਹਾ ਤੇ ਫਿਰ ਮੈਂ ਕਹਿ ਰਿਹਾ ਮੇਰੀ ਗੱਲ ਸੁਣ ਮੈਂ ਕਹਿ ਰਿਹਾ ਕਿ ਅੱਜ ਮੋਟਰਵੇ ਤੇ ਤੁਸੀਂ ਜਿੰਨਾ ਈਜ਼ੀ ਸਫ਼ਰ ਕਰਦੇ ਹੋ ਭਾਵੇਂ ਪੈਸਾ ਨਹੀਂ ਸੀ ਸਾਡੇ ਕਾਇਦ ਦਾ ਪੈਸਾ ਨਹੀਂ ਪੈਸਾ ਇੱਕ ਮਿਸਾਲ ਤੂੰ ਘਰ ਰੱਖੀ ਰਹੇ ਗੱਲ ਇਹ ਕਿ ਬਣਵਾ ਭਾਵੇਂ ਬਾਹਰੋਂ ਲੈ ਕੇ ਬਣਵਾ ਕਿਤੋਂ ਲੈ ਕੇ ਉਹਨੇ ਬਣਵਾਈ ਸਹੂਲਤ ਦਿੱਤੀ ਤੁਹਾਨੂੰ ਤੁਸੀਂ ਇਹ ਤੋਂ ਇਨਕਾਰੀ ਹੈ ਜੇ देखो अच्छा एक मिनट मेरी गल सुनो देखो ਤੁਹਾਡੇ ਘਰ ਦੇ ਵਿੱਚ ਅਗਰ ਦਾਲ ਦੇ ਪੈਸੇ ਨੇ ਠੀਕ ਹੈ ਤਾਂ ਇਹਦਾ ਕੀ ਮਤਲਬ ਤੁਸੀਂ ਬਾਹਰੋਂ ਉਧਾਰ ਚੁੱਕ ਕੇ ਰੋਜ਼ ਮਟਨ ਖਾਈ ਜਾਓ ਬਾਅਦ ਚ ਉਧਾਰ ਕਿੰਨੇ ਲਾਣਾ ਅਗਰ ਤੁਹਾਨੂੰ ਕੋਈ ਮਰਜ਼ ਹੋ ਗਿਆ ਨਾ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਤੁਸੀਂ ਉਧਾਰ ਚੁੱਕ ਕੇ ਵੀ ਦਵਾਈ ਲਵੋ ਔਰ ਆਪਣੇ ਆਪ ਨੂੰ ਬਚਾਓ ਮੈਂ ਦਵਾਈ ਮੋਟਰਵੇਜ਼ ਜਿਹੜੀਆਂ ਨੇ ਨਾ ਇਹ ਮੀਨਸ ਆਫ ਕਮਿਊਨੀਕੇਸ਼ਨ ਐਂਡ ਟਰਾਂਸਪੋਰਟੇਸ਼ਨ ਕਿਸੇ ਵੀ ਮੁਲਕ ਯਾਰ ਐਸੇ ਆਸਾਨ ਫਰਾਮੋਸ਼ ਨੇ ਸਾਰੀ ਦਿਹਾੜੀ ਮੋਟਰਵੇ ਤੇ ਫਿਰਦੇ ਨੇ ਪੂਰੇ ਪਾਕਿਸਤਾਨ ਜਿਹਨਾਂ ਨੇ ਕਿਤੇ ਜਾਣਾ ਹੋਵੇ ਮੋਟਰਵੇ ਤੇ ਜਾਂਦੇ ਨੇ ਉਹ ਮੋਟਰਵੇ ਕਿਹੜੀ ਪੱਲਿਓਂ ਬਣਾਤੀ ਉਹਨੇ ਉਹ ਯਾਰ ਸਾਡਾ ਪੈਸੇ ਸਾਡੇ ਤੇ ਲਾ ਦਿੱਤਾ ਕਿ ਆਸਾਨ ਕਰ ਦਿੱਤਾ ਯਾਰ ਹੋਰ ਕਿਸੇ ਨੇ ਕਿਉਂ ਨਹੀਂ ਲਾਇਆ ਤੁਹਾਡੇ ਜਿਹੜੇ ਵਜ਼ੀਰ ਆਜ਼ਮ ਸਾਹਿਬ ਨੇ ਕਿਹਾ ਸੀ ਮੈਂ 90 ਦਿਨਾਂ 'ਚ ਇਹ ਕਰ ਦਿਆਂਗਾ ਮੈਂ 161 ਦਿਨਾਂ 'ਚ ਇਹ ਕਰ ਦਿਆਂਗਾ ਮੈਂ 15 ਦਿਨਾਂ 'ਚ ਇਹ ਕਰ ਦਿਆਂਗਾ ਉਹ ਕਿੱਥੇ ਸਾਰੀਆਂ ਗੱਲਾਂ ਪਾਇਨ ਕਰ ਰਿਹਾ ਨਾ ਅੱਛਾ ਕਰ ਰਿਹਾ ਹੋਰ ਕਿਸ ਤਰ੍ਹਾਂ 70 ਸਾਲ ਦਾ ਜਿਹੜਾ ਤੁਸੀਂ ਅਗਰ ਮੀਆਂ ਸਾਹਿਬ ਨੂੰ ਰਿਹਾ ਨਹੀਂ ਨਾ ਕਹਿਣਾ ਤੇ ਤੁਸੀਂ ਖਾਨ ਸਾਹਿਬ ਦੇ ਨਾਲ ਵੀ ਤਮੀਜ਼ ਨਾਲ ਗੱਲ ਕਰਨੀ ਹਾਂ ਨਹੀਂ ਹਾਂ ਰਿਹਾ ਕਰ ਰਹੇ ਹੈ ਯਾਰ ਇਹ ਪਹਿਲੇ ਤੇ ਇਹਨਾਂ ਦੀ ਤੂੰ ਇਹ ਤਾਖ ਇਮਲਾ ਠੀਕ ਮੀਆਂ ਉਹ ਕੀ ਕਰ ਰਿਹਾ ਉਹਨੇ ਕੀ ਕੀਤਾ ਪਹਿਲੇ ਤੇ ਇਹਨਾਂ ਦੀ ਤਾਲੀਮ ਦਾ ਲੈਵਲ ਇਹ ਦੇਖ ਸ਼ਾਂਤ ਨਹੀਂ ਹੈ ਮੀਆਂ ਸਾਹਿਬ ਨੇ ਸਾਨੂੰ ਸਿਖਾਇਆ ਹੀ ਨਹੀਂ ਕਿ ਅਸੀਂ ਬਦਤਮੀਜ਼ੀ ਨਾਲ ਗੱਲ ਕਰੀਏ ਨਹੀਂ ਤੇ ਇਹਨਾਂ ਨੂੰ ਮੈਂ ਦੱਸਦਾ ਪਤਾ ਅੱਛਾ ਮੈਂ ਇਹਨਾਂ ਨੂੰ ਐਸਐਮ ਸਾਹਿਬ ਕਹਿ ਰਿਹਾ ਤੇ ਮੈਂ इमरान खान साहब क्यों ना कहूंगा वो मैं सड़कों पे घसीटूंगा लाना की लाहौर की सड़कों पे गिरबान से पकड़ के इधर ले जाऊंगा फिर मैं उनके बाप से पैसा मैं 90 दिनों में नौकरियां दे दूंगा मैं 90 दिनों में दुनिया बदल दूंगा मैं पाकिस्तान का नवा पाकिस्तान बना दूंगा तो कोरोना आ गया ना कैसा 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 मतलब कैसा कटिया देखो मेरी सुनो गल यार केड़ा एंकर आ खुदा दी कसम मैनूं ते ये नहीं समझ आउंदी यार ओ भाई तू केड़ा एंकर आ ना तेरे को पैंट च एंकर ना दी टाई हुंदी है यार एंकरां दा कोट हुंदा है एंकरां दी जुत्ती हुंदी है जॉब ओरिएंटेड एंकर होते हैं गरीब होते हैं हां मैं करोड़पति लाखपति आदमी हूं मैं साइकिल पे चला जाता हूं इस पीसी होटल अगर जाना हो पर्ल कॉन्टिनेंटल अवारी किथे चल जाना तू साइकिल पे चला जाता हूं कॉन्फिडेंस होना चाहिए यार आपको नहीं कॉन्फिडेंस नहीं होना चाहिए साइकिल होना चाहिए बस जिते तुसी जाना बात आप हंसी में मत डालें पीटीआई की वकालत करें वरना ये अख नहीं आपको देखने वाले जो पीटीआई के फॉलोअर्स हैं ना वो कमेंट्स में आवाम खुश सी साडे दौर च की खुश सी एंकरा आवाम राजी सी नहीं की खुश सी आज किसी नु बाहर पूछ के देख ए जेडी गाल करदा 1.5 गज भर दी ये बात ठीक कह रहे हैं इन्हां को 3 गल्लां ने 4 पीटीआई वालियां को 3 तो 4 गल्लां ने दलीलां ਜਿਹੜੀਆਂ ਆਮ ਲੋਕਾਂ ਕੋ
ਜਿਹੜੇ ਇਹਨਾਂ ਦੇ ਸੀਨੀਅਰ ਉਹਨਾਂ ਕੋਲ ਸ਼ਾਇਦ ਜ਼ਿਆਦਾ ਹੋਣ। ਇਹਨਾਂ ਕੋਲ ਇਹ ਗੱਲਾਂ ਨੇ ਕਿ ਜੀ ਇਮਰਾਨ ਖਾਨ ਉਹਨਾਂ ਨੇ ਪੁਲ ਬਣਾਏ ਸੜਕਾਂ ਮੀਆਂ ਕਿਹੜਾ ਪੱਲਿਓਂ ਬਣਾਏ, ਇੱਕ ਇਹ ਗੱਲ ਠੀਕ ਹੈ ਜੀ। ਦੂਜੀ ਇਹਨਾਂ ਨੂੰ ਪੁੱਛ ਲਓ ਕਿ ਜੀ ਤੁਸੀਂ ਇਹ ਕਿਹਾ ਸੀ ਭਾਈ ਟਾਈਮ ਲੱਗੇਗਾ, ਇਹ ਦੂਜੀ ਗੱਲ। ਇੱਕ ਇਦਾਂ ਦੀ ਹੋਰ ਗੱਲ ਆ, ਇਹ ਤਿੰਨ ਕੁ ਗੱਲਾਂ ਦੇ ਪੂਰੀ ਪੀਟੀਆਈ ਆਪਣਾ ਡਿਫੈਂਡ ਕਰ ਰਹੀ ਯਾਰ ਗੱਲ। ਨਹੀਂ ਮੈਨੂੰ ਹੀ ਗੱਲ ਦੱਸੋ, ਤੁਸੀਂ ਐਂਕਰ ਹੋ, ਤੁਹਾਡਾ ਹੱਕ ਬਣਦਾ ਇਹਨਾਂ ਨੂੰ ਇੱਕ ਸਵਾਲ ਪੁੱਛੋ। ਤੂੰ ਪੁੱਛ ਲਾ। ਹਾਂ ਤੂੰ ਨਹੀਂ ਉਹ ਡਾਇਰੈਕਟ ਨਹੀਂ ਤੂੰ ਮਤਲਬ ਮੇਰਾ ਨਹੀਂ ਹੋਣਾ। ਨਹੀਂ ਤੁਹਾਡਾ ਕੋਈ ਆਪਰੇਸ਼ਨ ਹੋਇਆ ਟੌਨਸਲ ਦਾ? ਮੇਰੀ ਗੱਲ ਸੁਣਨਾ, ਮੈਂ ਤੇਰੇ ਲਈ ਕਿਹੜਾ ਕੋਈ ਗੈਰ ਮਰਦਾ, ਤੂੰ ਮੈਨੂੰ ਪੁੱਛ ਲਾ, ਡਾਇਰੈਕਟ ਪੁੱਛ ਲੈਣਾ। ਉਹ ਸ਼ੋਅ ਦੇ ਐਂਕਰ ਨੇ। ਚਲੋ ਜੀ ਚਲੋ ਇਹਦੇ ਤੇ ਥਰੂ ਪੁੱਛ ਲਓ। ਇਹਨਾਂ ਨੂੰ ਇਹ ਪੁੱਛੋ ਜੀ ਕਿ ਹਰ ਵਾਰੀ ਮੀਆਂ ਸਾਹਿਬ ਨੱਸ ਕਿਉਂ ਜਾਂਦੇ ਨੇ ਇਹਨਾਂ ਨੂੰ ਕੱਲਿਆਂ ਛੱਡ ਕੇ? ਯਾਰ ਕਿੱਥੇ ਦੌੜਦੇ ਆ ਵੇਖ ਲਿਆ ਤੂੰ, ਕੋਈ ਸਾਹ ਚੜਿਆ ਮੀਆਂ ਸਾਹਿਬ ਨੂੰ, ਨੱਸਦਾ ਕੀ ਲੈਂਗੁਏਜ ਚੈੱਕ ਕੀਤੀ ਹੈ? देखो मैं क्या नस जानते ने। तू कह यार कि मियां साहब बाहर क्यों चले जाते हैं? अच्छा जी मियां साहब ਬੰਦਾ ਸੱਚਾ ਵੀ ਹੁੰਦਾ ਹੈ ਲੇਕਿਨ ਅੰਦਾਜ਼ ਇਹੋ ਜਿਹਾ ਗੁਫ਼ਤਗੂ ਦਾ ਅਪਣਾ ਲੈਂਦਾ ਕੋਈ ਝੂਠਾ ਪੈ ਜਾ। ਯਾਰ ਤੂੰ ਮੈਨੂੰ ਲੱਗ ਰਿਹਾ ਕਿ ਨਾ ਵਿੱਚੋਂ ਤੂੰ ਉਹਦੇ ਹੱਲਾਂ ਜ਼ਿਆਦਾ। ਨਹੀਂ ਮੈਂ ਵਿੱਚੋਂ ਉਹਦੇ ਨਾਲ ਆ, ਤੁਹਾਡੇ ਨਾਲ ਠੀਕ ਹੈ। ਮੈਂ नहीं सर मेरी गल सुनो, ਇਹ ਹਰ ਵਾਰੀ ਆਪਣੀ ਆਵਾਮ ਨੂੰ ਆਪਣੇ ਵੋਟਰ ਨੂੰ ਕੱਲਿਆਂ ਛੱਡ ਕੇ ਇੱਥੋਂ ਚਲੇ ਕਿਉਂ ਜਾਂਦੇ ਨੇ? ਚਲੋ ਕਿਉਂ ਜੀ ਉਹ ਡਰ ਜਾਂਦਾ ਵਾ ਕੌਣ ਵੋਟਰ? ਇੱਕ ਮਿੰਟ ਠਹਿਰੋ ਸਰ। ਵੋਟਰ ਨੂੰ ਮਤਲਬ ਸਾਇਆ ਵਾ ਕੱਲਿਆਂ ਨਹੀਂ ਛੱਡ ਕੇ ਜਾਣਾ। ਸਰ ਮੈਂ ਤੁਹਾਨੂੰ ਦੱਸਣਾ ਅੱਲਾ ਮਾਫੀ ਦੇ, ਵੋਟਰ ਨੂੰ ਕੱਲਿਆਂ ਕੋ ਛੱਡ ਕੇ ਚੱਲ, ਡ੍ਰਿਪ ਲੱਗੀ ਵੋਟਰ ਨੂੰ ਅਤੇ ਵੋਟਰ ਨੂੰ ਡਿਫੈਂਡ ਕਿੰਨੇ ਕਰਨਾ ਖਲੋਗੇ? ਡਿਫੈਂਡ ਕਰਨਾ ਉੱਥੇ ਬੈਠੇ ਨਹੀਂ ਕਰ ਸਕਦੇ। ਕਿਵੇਂ? ਬੜੇ ਮੁਸ਼ਰਫ ਸਾਹਿਬ ਕਿੱਥੇ ਬੈਠੇ ਗੱਲਾਂ ਕਰਦੇ ਨੇ? ਮੁਸ਼ਰਫ ਸਾਹਿਬ ਇਲੈਕਸ਼ਨ ਲੜਦੇ ਨੇ? ਨਹੀਂ ਕਿੱਥੇ ਬੈਠੇ ਨੇ ਇਸ ਟਾਈਮ? ਨਹੀਂ ਮੁਸ਼ਰਫ ਸਾਹਿਬ ਇਲੈਕਸ਼ਨ ਲੜਦੇ ਨੇ। ਹੱਦ ਹੁੰਦੀ ਹੈ। ਬੜੇ ਸਿਆਸਤਦਾਨ ਜਿਹੜੇ ਬਾਹਰ ਬੈ ਕੇ ਉਹਨਾਂ ਨੇ ਵੋਟਰ ਨੂੰ ਛੱਡ ਕੇ ਚਲੇ ਗਏ ਨੇ। ਅੱਛਾ ਉਹਨਾਂ ਦਾ ਵੋਟਰ ਤੇ ਖੁਸ਼ ਹੈ, ਤੁਹਾਨੂੰ ਕਾਹਦਾ ਇਤਰਾਜ਼ ਹੈ? ਹਾਂ ਪੁੱਛ ਇਹਨੂੰ। ਤੁਹਾਡਾ ਤੇ ਕਾਇਦ ਤੁਹਾਡੇ ਕੋਲ ਹੈ। ਹੁਣ ਲਗਾਈ ਕਿ ਤੂੰ ਮੇਰੇ ਅੱਲਾ। ਥੈਂਕ ਯੂ। ਹਾਂ ਪੈਪਸੀ ਦਾ ਕਹਿ ਕਹਿਣਾ ਮੈਂ ਮੀਆਂ ਸਾਹਿਬ ਸਾਡੇ ਦਿਲ ਚ ਵਸਦੇ, ਦਿਲ ਚ ਇੱਧਰ ਹੈ। ਇੱਧਰ ਲੋ ਇਹਨਾਂ ਨੂੰ ਪਤਾ ਹੀ ਇੱਧਰ ਹੋਵੇ ਜਾਂ ਇੱਧਰ ਹੋਵੇ, ਇਹਨਾਂ ਨੂੰ ਪਤਾ ਹੀ ਨਹੀਂ ਮੀਆਂ ਸਾਹਿਬ ਹੈ ਕਿੱਥੇ ਨੇ। ਪੀਟੀਆਈ ਦੀ ਵਕਾਲਤ ਕਰੋ ਯਾਰ, ਪੀਟੀਆਈ ਦੀ ਵਕਾਲਤ ਕਰੋ। ਤੁਹਾਨੂੰ ਪੀਟੀਆਈ ਦੀ ਵਕਾਲਤ ਮੈਂ ਉਹਨਾਂ ਨਾਲ ਕਰਾਂ ਜਿਹੜੇ ਪੜ੍ਹੇ ਲਿਖੇ ਲੋਕ ਨੇ। ਬੜੇ ਅੱਛੇ ਬਲੇ ਲੈ ਦੱਸੋ ਯਾਰ। ਅੱਛਾ ਮਾਸ਼ਾਅੱਲਾ। ਤੁਸੀਂ ਮੇਰੇ ਨਾਲ ਨਹੀਂ ਪੜ੍ਹੀ ਸੀ? ਆਕਸਫੋਰਡ ਦਾ ਨਾਂ ਤੁਸੀਂ ਦੱਸਿਆ ਸੀ, ਕਿਆ ਰੱਖੋ ਉਹਨਾਂ ਨੂੰ? ਸਾਡੇ ਲੀਡਰ ਨੇ ਪਤਾ ਕਿੱਥੋਂ ਅੱਲਾ ਮਾਫੀ ਦੇ ਪੜ੍ਹੇ ਲਿਖੇ, ਪਤਾ ਕਿੱਥੋਂ ਇੱਕ ਉਹਦੀ ਦਲੀਲ ਕੋਈ ਐਸੀ ਦਿੱਤੀ ਜਿਹੜੀ ਚਾਰ ਬੰਦਿਆਂ 'ਚ ਮੰਨਣ ਵਾਲੀ ਹੋਵੇ। ਕਰੋਨੇ ਤੋਂ ਗੱਲ ਸ਼ੁਰੂ ਹੋਈ ਹੈ। ਕਰੋਨਾ ਤੇ ਦੂਸਰੀ ਗੱਲ ਆ ਇਹੋ ਜੀ ਉਹਨੇ ਜੇ ਉਹ ਐਸਾ ਲਾ ਹੀ ਦੇਗਾ, ਇਹੋ ਜੀ ਉਹ ਲੱਗਾ ਹੀ ਆ। ਤੇ ਜਿਹੜਾ 70 ਸਾਲ ਦਾ ਤੁਸੀਂ ਲੈ ਕੇ ਗਏ ਉਹ ਕੀ 2 ਸਾਲਾਂ ਹੀ ਲਾਏਗਾ? 25 ਸਾਲ ਸਾਨੂੰ ਸਿਆਸਤ ਚ ਆਏ ਹੋਣਾ, ਪਿਛਲੇ ਤੁਸੀਂ 45 ਸਾਲ ਤੁਹਾਡੇ ਤੇ ਬਾਣੇ। ਯਾਰ ਜੇ ਤੁਹਾਡੇ ਜਿੰਨੀ ਗੈਰਤ ਆ ਨਾ, ਤੁਸੀਂ ਅੱਜ ਤੋਂ ਬਾਅਦ ਮੋਟਰਵੇ ਤੇ ਨਹੀਂ ਚੜਨਾ। ਜੇ ਤੁਹਾਡੇ ਮੋਟਰਵੇ ਸਾਡੇ ਪੈਸਿਆਂ ਦੀ ਬਣੀ ਹੋਈ ਸੀ, ਕਿਉਂ ਨਾ ਚੜੀਏ? ਦੂਜਾ ਇਤਫਾਕ ਹਸਪਤਾਲ ਵੀ ਨਹੀਂ ਜਾਣਾ। ਇਤਫਾਕ ਹਸਪਤਾਲ ਵੀ ਨਹੀਂ ਜਾਣਾ, ਇਤਫਾਕ ਨਾਲ ਵੀ ਨਹੀਂ ਜਾਣਾ। ਤੀਸਰੀ ਗੱਲ ਇਹ, ਤੂੰ ਕਿਸੇ ਪੁਲ ਤੇ ਨਹੀਂ ਚੜਨਾ ਜਿਹੜਾ ਮੀਆਂ ਸਾਹਿਬ ਨੇ ਬਣਾਇਆ। ਜਿਹੜਾ ਮੀਆਂ ਸਾਹਿਬ ਨੇ ਬਣਾਇਆ, ਖਬਰਦਾਰ ਤੂੰ ਉਸ ਪੁਲ ਤੇ ਚੜਿਆ। ਅੰਡਰਪਾਸ ਵੀ ਨਹੀਂ ਜਾਣਾ। ਉਹ ਸਾਡਾ ਪੁਲ ਆ, ਸਾਡੇ ਪੁਲ ਤੇ ਨਾ ਚੜੀ। ਮੈਂ ਤੈਨੂੰ ਦੱਸ ਦਿਆਂ ਅੰਡਰਪਾਸ ਤੇ ਨਾ, ਅੰਡਰਪਾਸ ਸਾਡੇ ਅੰਡਰਪਾਸ ਚ ਨਾ ਬੜੀ। ਮੈਂ ਵੜ ਜਾਣਾ। ਵੜ ਫੇ ਤੂੰ ਚਲੋ ਮੈਨੂੰ ਗੱਲ ਆ ਮੈਟਰੋ 20 ਰੁਪਏ ਚ ਤੁਸੀਂ ਗੱਜੂ ਮੱਤੇ ਤੋਂ ਕਿੱਥੇ ਤੁਸੀਂ ਦਾਤਾ ਸਾਹਿਬ ਚਲੇ ਜਾਂਦੇ ਆ। ਤੇ ਜਿਹੜੇ 220 ਮੈਂ ਭਰਨਾ ਉਹਦਾ ਕੀ? ਤੂੰ ਕਿੱਥੋਂ ਭਰਦਾ? ਜਿਹੜਾ ਉਹਦਾ ਆਪਣਾ ਸਾਰਾ ਨੁਕਸਾਨ ਹੈ ਉਹ ਕੌਣ ਭਰ ਰਿਹਾ? ਭਾਜਨ ਪੀਟੀਆਈ ਦਾ ਬੰਦਾ ਜਿਹਨੇ ਸਿਰਫ ਫੇਸਬੁੱਕ ਦੀਆਂ ਪੋਸਟਾਂ ਪੜੀਆਂ ਜੇ ਮਤ ਇਹਨਾਂ ਦਿਮਾਗ ਪਾਓ। ਪ੍ਰੈਕਟੀਕਲ ਨਹੀਂ ਲੋਕਾਂ ਨੂੰ ਪੁੱਛੋ। ਨਹੀਂ ਤੁਸੀਂ ਤਾਂ ਆਕਸਫੋਰਡ ਪੜ੍ਹ ਕੇ ਆਏ ਹੋ ਨਾ। ਤੁਸੀਂ ਔਰੰਜ ਰੋਕ ਦਿੱਤੀ। ਕਿਹੜਾ ਔਰੰਜ ਦਾ ਸੀਜ਼ਨ ਹੀ ਚਲਾ ਗਿਆ ਸੀ, ਕਿਹੜੀ ਰੋਕ ਦਿੱਤੀ? ਸਾਡੇ ਜਿਹੜੇ ਸ਼ਬਾਸ਼ ਸ਼ਰੀਫ ਸਾਹਿਬ ਨੇ। ਅੱਛਾ ਉਹਦੀ ਵੀ ਸੁਣ ਲਓ। ਉਹ ऑरेंज ट्रेन ਉਹਦੇ ਤੇ ऑरेंज रंग नहीं है। लो दसो लो भाई वो उसका नाम है ऑरेंज ट्रेन। भाई क्यों नाम है? लॉजिकली मुझे बताएं उसका नाम ऑरेंज क्यों ट्रेन? उसका नाम एप्पल ट्रेन क्यों नहीं है? भाई उसके नाम पे तो आप इतराज नहीं ना कर सकते। नहीं क्यों है? मतलब गुलाब जामुन में कभी आपने गुलाब का फूल लगा देखा है उसका? हां पूछ आ दस एक मिनट लॉजिकली गल करो। हुन तुसी विच गुलाब जामुन बिरयानी कश्मीरी चौलां दाल चौलां कुछ कश्मीर नजर आंदा था। हां तो कश्मीरी चावल तो नाम है भाई, नाम पे ऑरेंज ट्रेन क्यों है भाई ना? बनाना ट्रेन क्यों नहीं? देखो ऑरेंज ट्रेन एप्पल ट्रेन क्यों नहीं? ਉਹ ਵੀ ਬਣੇਗੀ। ਸਟ੍ਰਾਬੇਰੀ ਟ੍ਰੇਨ ਕੀ ਅਸੀਂ ਹਲੇ ਸਾਰੇ ਫਲ ਬਣਾਉਣੇ ਸੀ। ਅਸੀਂ ਤੇ ਸੰਘਾੜੇ ਤੱਕ ਆਉਣਾ ਸੀ ਜੀ। ਸੰਘਾੜਾ ਟ੍ਰੇਨ। ਹਾਂਜੀ ਤੁਹਾਡੇ ਕੋਲ ਔਰੰਜ ਨਹੀਂ ਹਜ਼ਮ ਹੋਇਆ, ਯਕੀਨ ਕਰ। ਅਸੀਂ ਮੁਖਤਲਿਫ ਅਸੀਂ ਸਾਰੇ ਫਲਾਂ ਦੇ ਸਾਰੀਆਂ ਸਬਜ਼ੀਆਂ ਦੇ ਨਾਮ ਦੀ ਟਰਾਂਸਪੋਰਟ ਕੱਢਣੀ ਸੀ। ਹਾਂਜੀ ਅਸੀਂ ਬੇਰ ਬੱਸ ਚਲਾਉਣੀ ਸੀ, ਇੱਕ ਬੇਰ ਬੱਸ ਜੀ ਸਰ। ਕਰੇਲਾ ਕੋਚ ਚੱਲਣੀ ਸੀ ਸਾਡੀ। ਹਾਂ ਸਾਡੀ ਹੱਸ ਰਹੇ ਆ ਯਾਰ। ਇਹਨੂੰ ਨਹੀਂ ਸੀਰੀਅਸ ਨਹੀਂ ਹੈ ਭਾਈ। ਇਹਨੂੰ ਔਰੰਜ ਇਹਨਾਂ ਨੂੰ ਨਹੀਂ ਪਤਾ। ਇਹਦੇ ਪਿੱਛੇ ਲੌਜੀਕ ਆ ਕੀ ਕਿ ਔਰੰਜ ਦੇਖ ਨਾ, ਔਰੰਜ ਦੇ ਅੰਦਰ ਕੀ ਹੁੰਦਾ? ਔਰੰਜ ਦੇ ਅੰਦਰ ਫਾੜੀਆਂ ਕਿਦਾਂ ਆਪਸ ਵਿੱਚ ਲੱਗੀਆਂ ਜਦੋਂ ਤੁਸੀਂ ਛਿਲਦੇ ਹੋ, ਅੰਦਰ ਫਾੜੀਆਂ ਕਿਦਾਂ? ਉਹ ਸਵਾਰੀਆਂ ਨੇ ਇੱਕ ਹਿਸਾਬ ਦੀਆਂ। आपने फाड़ी कभी देखी है? मतलब ਹਸਨ ਸਾਹਿਬ ਔਰੰਜ ਟ੍ਰੇਨ ਨਾਮ ਇਸ ਤੋਂ ਆ ਕਿ ਬਾਹਰ ਉਹ ਜਿਹੜਾ ਔਰੰਜ ਆ ਉਹ ਇੱਕ ਹਿਸਾਬ ਨਾਲ ਟ੍ਰੇਨ ਆ, ਅੰਦਰ ਜਿਹੜੀਆਂ ਫਾੜੀਆਂ ਇੱਕ ਦੂਜੇ ਨਾਲ ਜੁੜੀਆਂ ਨੇ ਉਹ ਸਵਾਰੀਆਂ ਨੇ। ਨਹੀਂ ਇਸ ਗੱਲੋਂ ਤੇ ਚੰਗਾ ਤੁਸੀਂ ਬਨਾਨਾ ਟ੍ਰੇਨ ਨਹੀਂ ਰੱਖਦੇ। ਉਹ ਸਵਾਰੀਆਂ ਨੇ, ਉਹ ਤੁਸੀਂ ਵਿੱਚ ਅੰਗੂਠਾ ਪਾ ਕੇ ਇੰਜ ਕਰਕੇ ਲਹਿਦਾ ਕਰਕੇ ਕੱਲੀ ਕੱਲੀ ਸਵਾਰੀ ਨਹੀਂ ਕਰਦੇ।
ਇਸੋ ਦਾ ਨਾਂ ਔਰੰਜ ਰੱਖਿਆ ਨਾ। ਸਾਡਾ ਅਗਲਾ ਪ੍ਰੋਗਰਾਮ ਹਾਲੇ ਸੀ ਛੱਲੀ ਰਕਸ਼ਾ ਚਲਾਉਣ ਦਾ ਜੀ। ਇਹ ਛੱਲੀ ਸਵਾਰੀ ਨਹੀਂ ਕਹਿੰਦੇ, ਉਹ ਕਿਵੇਂ ਚੱਲਣਾ? ਉਹ ਪੈਟਰੋਲ ਨਾਲ। ਨਹੀਂ ਛੱਲੀ ਨਾ ਚਲਾਓ ਨਾ ਫਿਰ। ਉਹ ਯਾਰ ਅਸੀਂ ਤੇ यार सिंबॉलिकली नाम रखा हुआ है मेरे दोस्त। भाई सिंबॉलिकली नाम रखने का कोई कॉन्सेप्ट भी बताए ना, कोई उसका विजन ਉਹ बताए। ਯਾਰ कोई ਅੱਗੇ उसका- ਤੁਸੀਂ ਸ਼ੁਰੂ ਨੂੰ ਅਸੀਂ ਹਲੇ ਆੜੂ ਪਲੇਨ ਚਲਾਉਣਾ ਸੀ, ਆੜੂ ਪਲੇਨ। हाँ जी। ਯਾਰ ਇੱਕ ਨਾਮ ਦੇ ਨਾਲ ਕੋਈ ਤਲਕ ਨਹੀਂ ਹੁੰਦਾ। ਬਹੁਤ ਸਾਰੀਆਂ क्यों नहीं ਹੁੰਦਾ? ਯਾਰ ਐਪਲ ਫੋਨ ਆ, ਹਾਂ। ਉਹਦੇ ਚ ਕਿਹੜਾ ਸੇਬ ਹੁੰਦਾ? हाँ। ਐਪਲ ਫੋਨ ਚ ਕਿਹੜਾ ਸੇਬ ਹੁੰਦਾ ਯਾਰ? ਦੱਸ। ਉਹਦੇ ਪਿੱਛੇ ਐਪਲ अमिताभ ਬਣਿਆ ਹੁੰਦਾ। बच्चन ਦੇ ਵਿੱਚ ਕੋਈ ਬਟਨ ਲੱਗੇ ਦੇਖੇ ਨਾ ਤੁਸੀਂ? ਨਹੀਂ ਇੱਕ ਓਏ ਉਹ ਮਿੰਟ, ਬਚਨ ਆ, ਬਟਨ ਨਹੀਂ। ਸੌਰੀ। ਆਹੋ ਤੁਸੀਂ ਐਪਲ ਦੇ ਪਿੱਛੇ ਐਪਲ ਬਣਿਆ ਹੁੰਦਾ। ਮਥਨ ਚੱਕਰਵਰਤੀ ਚ ਕਿਹੜੀ ਅਗਰਬੱਤੀ ਲੱਗੀ ਹੁੰਦੀ ਹੈ? ਦੱਸੋ। ਪਾਇਨ ਮੇਰੀ ਗੋਵਿੰਦੇ ਦੇ ਵਿੱਚ ਕਿੱਥੇ ਮਤਲਬ ਗੋਇਆ ਹੈਗਾ? ਐਂਕਰ ਠਹਿਰ ਜਾ। ਹਾਂ ਸੀ ਇੰਡੀਅਨ ਭਾਰਤੀ ਮਿੱਤਲ ਦੇ ਨਾਲ ਇਹਨਾਂ ਦੇ ਇਮਰਾਨ ਖਾਨ ਸਾਹਿਬ ਦੀ ਦੋਸਤੀਆਂ ਨੇ, ਕਾਰੋਬਾਰ ਨੇ ਇਹਨਾਂ ਦੇ। ਅੱਛਾ ਮਿੱਤਲ ਦੇ ਨਾਲ। ਹਾਂ ਹਾਂ ਇਹ ਭਾਈ ਨਾ ਮਿੱਤਲ ਦੇ ਵਿੱਚ ਚੋਰ, ਇਹਨਾਂ ਦੀ ਮਿੱਤਲ ਦੇ ਵਿੱਚ ਚੋਰ। ਤਾਂ ਉਹਨੇ ਇਤਫਾਕ ਹਸਪੀਟਲ ਬਣਾਇਆ, ਕਦੀ ਇਤਫਾਕ ਹੋਵੇ ਤੇ ਜਾਈ। ਮੈਂ ਕਿਉਂ ਜਾਵਾਂ? ਇਤਫਾਕ ਨਾ ਵੀ ਹੋਵੇ ਤੇ ਚਲਾ ਜਾ। ਚੱਲ ਜੀ, ਕਿਉਂ ਜਾਵਾਂ? ਰਾਤਾ ਤਨ ਚਲਾ ਜੀ, ਕਿਉਂ ਜਾ ਜਾਵਾਂ? ਕੇ ਦੇਖੀ ਉੱਥੇ ਕਿੱਦਾਂ ਇਲਾਜ ਹੁੰਦਾ। ਕਿੱਦਾਂ ਹੁੰਦਾ? ਜਿੱਦਾਂ ਹਰ ਪਾਸੇ ਹੁੰਦਾ ਉਦਾਂ ਹੀ ਉੱਥੇ ਤਰਹਾਨ ਕਰਦਾ ਉੱਥੇ ਇਲਾਜ। ਲੈ ਆ ਗੱਲਾਂ ਨੇ, ਜਵਾਬ ਕੋਈ ਨਹੀਂ। ਭਾਜਨ ਅਸੀਂ ਲੈਪਟਾਪ ਦਿੱਤੇ ਨੇ ਬੱਚਿਆਂ ਨੂੰ। ਦੋ ਪੱਲਿਓਂ ਦਿੱਤੇ ਨੇ। ਲਓ ਆ ਕੋ ਜਵਾਬ ਆ। ਉਹ ਤੇ ਕੀ ਜਵਾਬ ਹੈ? ਉਹ ਤੋਂ ਅੱਛਾ ਕਰਜ਼ਾ ਲੈ ਨਹੀਂ ਦਿੱਤੇ। ਇੱਕ ਮਿੰਟ, ਨਹੀਂ ਬਟ ਆ ਜਿਹੜਾ ਇਮਰਾਨ ਖਾਨ ਮਕਾਨ ਦੇ ਰਿਹਾ ਕਰਜ਼ਾ ਪੱਲਿਓਂ ਦੇ ਰਿਹਾ। ਪਾਇਨ ਮਕਾਨ ਦੇ ਵੀ ਲੈਪਟਾਪ ਵਿੱਚ ਫਰਕ ਪਤਾ? ਆ ਜਵਾਬ ਆ। ਤੁਸੀਂ ਲੈਪਟਾਪ ਆ ਵਰਗੇ ਜਵਾਬ ਆ, ਕੋ ਜਵਾਬ आ। नादरीन इनको नहीं। इनको डिबेट बहस भी नहीं। भाई आगे से उनसे ये कह दें, अगर उन्होंने कहा ना लैपटॉप दिए हैं तो आप उनसे कहे कि लैपटॉप ਦੇ ਵਿੱਚ ਫਿਲਮਾਂ ਜਾਂ ਸੀਡੀਆਂ ਕਿੰਨੇ ਦੇਣੀਆਂ ਸਨ, ਗਾਣੇ ਕਿੰਨੇ ਦੇਣੇ ਸਨ। ਇਹੋ ਜਿਹੀ ਕੋਈ ਦਲੀਲ ਦੇਈਦੀ ਹੁੰਦੀ ਹੈ ਕੋ ਲੈਪਟਾਪ ਇਹੋ ਜੀ ਉਹ ਦਲੀਲ ਇਨਸਾਨ ਦੇ ਰਿਹਾ ਨਾ, ਤੂੰ ਵੀ ਦੇ। ਜੀ। ਬਨ ਤੁਸੀਂ ਇੱਥੇ ਆ ਜਾਓ, ਮੈਂ ਇੱਥੇ ਚੱਲਾਂ। ਭਾਜਨ ਇਮਰਾਨ ਖਾਨ ਸਾਹਿਬ ਘਰ ਬਣਾ ਕੇ ਦੇ ਰਹੇ ਨੇ, ਪੱਲਿਓਂ ਦੇ ਰਹੇ ਨੇ। ਇਮਰਾਨ ਖਾਨ ਸਾਹਿਬ ਕੋਈ ਫਲਾਂ ਚੀਜ਼ ਦੇ ਰਹੇ ਨੇ, ਕੋਈ ਉਹ ਤੇ ਆਪ ਕਹਿੰਦਾ ਮੇਰੀ ਤਨਖਾਹ ਨਹੀਂ ਪੂਰੀ ਹੁੰਦੀ, ਆ ਤਾਂ ਸਹੀ ਕਹਿੰਦਾ। ਮੇਰੇ ਕੋਲ ਖਰਚਾ ਨਹੀਂ ਪੂਰਾ ਹੁੰਦਾ। ਸਹੀ ਤੇ ਕਹਿੰਦਾ। ਫਿਰ ਕਿੱਥੋਂ ਦੇਈ ਜਾ ਰਹੇ ਲੋਕਾਂ ਨੂੰ? ਜਿੱਥੋਂ ਇਹਨੇ ਦਿੱਤਾ ਉੱਥੇ ਮੀਆਂ ਸਾਹਿਬ ਨੇ ਦਿੱਤਾ। ਪਾਇਨ ਮੀਆਂ ਸਾਹਿਬ ਨੇ ਤੁਹਾਡਾ ਦਿੱਤਾ। ਇਮਰਾਨ ਖਾਨ ਦਵੇ ਤੇ ਇੱਕ ਮਿੰਟ, ਤੁਹਾਡਾ ਨਹੀਂ, ਇਮਰਾਨ ਨਹੀਂ, ਖਾਨ। ਨਹੀਂ, ਮੀਆਂ ਸਾਹਿਬ ਦਿੱਤਾ। ਲੈਪਟਾਪ ਤੇ ਮਕਾਨ ਹੀ ਫਰਕ ਪਤਾ? ਲੈਪਟਾਪ ਵਰਗੇ ਯਾਰ ਹੋ ਸਕਦੇ ਹੋ? ਚੀਜ਼, ਤੂੰ ਚੀਜ਼ ਦੀ ਕੈਟਾਗਰੀ 'ਚ ਕਿਉਂ ਚਲਾ ਗਿਆ? ਚੀਜ਼ ਦੀ ਅੱਛਾ ਕੈਟਾਗਰੀ, ਚੀਜ਼ ਦੀ ਕਾਰਾਂ ਕੈਟਾਗਰੀ ਦਿੱਤੀਆਂ ਮੀਆਂ ਸਾਹਿਬ ਨੇ, ਕਾਰਾਂ ਪੀਲੀਆਂ ਯੈਲੋ ਕਾਰਾਂ। ਕਿੱਥੇ ਨੇ ਅੱਜ? ਅੱਛਾ ਮੇਰੀ ਗੱਲ ਕਿੱਥੇ ਨੇ ਨਜ਼ਰ ਆਉਂਦੀਆਂ? ਯਾਰ- ਉਹ ਹਰ ਬੰਦੇ ਨੇ ਉਹ ਪੀਲੀ ਨੂੰ ਬਾਅਦ ਚ ਲਾਲ ਕਰਾ ਕੇ ਆਪਣੀ ਫੈਮਿਲੀ ਭਾ ਗਿਆ, ਤੈਨੂੰ ਚਿੜੀਆ ਘਰ ਲੈ ਤੇ ਕੇ ਚਲੀ ਗਈ। ਈਜ਼ੀ। ਹਾਂ ਤੇ ਉਹ ਮौज ਕਰ ਰਹੀ ਫੈमिली। पब्लिक तक करते पहुंची ना। पब्लिक मियां ने पौधा लगाया, उसका समर तो मिला पब्लिक को। ਤੌਬਾ ਅਸਤਗਫੁਰullah। ਅੱਜ ਕੱਲ ਪਰ ਤੁਸੀਂ ਐਂਕਰ ਸਾਹਿਬ ਫਾਈਨਲ ਫੈਸਲਾ ਕਿਹਦੇ ਹੱਕ 'ਚ ਦਿੰਦੇ ਹੋ ਹੁਣ ਤੱਕ ਦੀ ਬਹਿਸ 'ਚ? ਹੁਣ ਤੱਕ ਦੀ ਕਿਹਦੇ ਕਿਹੜਾ ਸਟਰੋਂਗ ਸੀ ਬੰਦਾ, ਕਿੰਨੇ ਸਹੀ ਗੱਲ ਕੀਤੀ? देखें जी, पीटीआई और नून लीग के दरमियान आज ਗੱਲ ਸਹੀ ਕਰਨੀ। ਓਏ ਸਾਡੇ ਕੋਲੋਂ ਹਸਪਤਾਲਾਂ ਦੇ ਪੈਸੇ ਲਏ ਓਏ, ਆਸਾਨ ਫਰਾਮੋਸ਼ ਕੌਮ ਦੇਖੋ ਲੱਖਾਂ ਉਹ ਰੁਪਏ ਬਣਾਇਆ ਵੀ ਹੈ। ਜਦੋਂ ਉਹਨੇ ਬਣਾਇਆ ਨਾ ਕੈਂਸਰ ਦਾ ਹਸਪੀਟਲ, ਉਦੋਂ ਤੇ ਅੱਲਾ ਮਾਫ ਕਰੇ ਹੈ ਕੁਝ ਨਹੀਂ ਸੀ। ਓ ਯਾਰ ਤੁਸੀਂ ਮੇਰੀ ਗੱਲ ਸੁਣੋ, ਇਹਨਾਂ ਦੀ ਬੇਸ ਪਤਾ ਕੀ ਹੈ? ਇਹਨਾਂ ਦੀ ਬੇਸ ਆ ਛਿੱਕੇ ਚੌਕੇ ਆਊਟ, ਕਿੱਲੀ ਉੱਡ ਗਈ। ਇੱਥੋਂ ਕਰਦੇ ਕਰਦੇ ਮੁਲਕ ਦੇ ਸਿਰ ਤੇ 119 ਸਕੋਰ ਆ ਜੀ, ਛਿੱਕਾ ਵੱਜਿਆ 125 ਹੋ ਗਏ। ਇਹ ਇਹਨਾਂ ਦੀ ਸਿਆਸਤ ਦਾ। ਛਿੱਕਾ ਵੱਜਿਆ 125 ਹੋਣੇ, 135 ਤੇ ਨਹੀਂ ਹੋਣੇ। ਚਿੱਟੀ ਲੀਗ ਤੋਂ ਥੋੜੀ ਜਿਹੀ ਗੇਂਦ ਇੱਧਰ ਚਲੀ ਗਈ, ਇਹ ਵਾਈਟ ਹੋ ਗਿਆ। 9 ਆਊਟ ਹੋ ਗਏ, 2 ਰਹਿ ਗਏ। ਆਖਰੀ ਖਿਡਾਰੀ ਯਾਲਾ ਛਿੱਕਾ ਮਰਵਾ ਦੇ ਇਹਦੇ ਕੋਲੋਂ, ਯਾਲਾ ਇਦਾਂ ਸੈਮੀ ਫਾਈਨਲ ਉਹ ਬਾਹਰ ਨਿਕਲ ਗਿਆ, ਉਹ ਜੀ ਅਨਫਿਟ ਹੋ ਗਿਆ, ਉਹ ਦੁਰਫਿਟ ਹੋ ਗਿਆ। उस तो बाद अगर महंगाई होती है तो समझ लें कि आपका लीडर चोर है। हाँ। जो अब महंगाई हुई है, आखिरी जो 6 महीने की वेव है, इससे ज्यादा महंगाई कभी पाकिस्तान में नहीं हुई। खान साहब चोर है, मादरत के साथ जो मैं जवाब देता हूँ आपको। देखें, खान साहब जो पिछली चोरी हुई है उनको नहीं रिकवर कर पा रहे। खान साहब का ये काम ही नहीं है। नहीं सर, मैं थे गल खान साहब का सिर्फ ये काम नहीं है कि पिछली चोरी को पॉइंट आउट करे। खान साहब का ये भी काम है कि इस कौम के हाल को भी ठीक करें, इसके मुस्तकबिल की भी ठीक अच्छा नहीं जी सही लगाई नहीं तुझे कितने ना और रशीद बंदा क्या कहने तेरे उधर आवे ते न्यूट्रल ਐ ਮੈਨੂੰ ਤੁਸੀਂ ਅੰਦਰੋਂ ਲੋ ਆ ਜਿਹੜਾ ਕਰਦਾ ਨਾ, ਕਿਹੜਾ ਐਂਕਰ ਆ ਤੂੰ? ਉਹ ਤਾਂ ਬਿਮਾਰੀ ਹਸਪਤਾਲ ਵੀ ਕਿਹੜਾ ਬਣਾਇਆ ਹੈ ਕੈਂਸਰ ਦਾ। ਉਹ ਇਹੋ ਜੀ ਬਿਮਾਰੀ ਹੈ ਜਿਹਨੂੰ ਪਤਾ ਲੱਗੇ ਨਾ ਕਿ ਮੈਨੂੰ ਕੈਂਸਰ, ਉਹ ਹਸਪਤਾਲ ਜਾਣ ਤੋਂ ਪਹਿਲੇ ਖੌਫ ਨਾਲ ਹੀ ਮਰ ਜਾਂਦਾ। ਤੂੰ ਹਸਪਤਾਲ ਬਣਾਇਆ ਖਤਮ ਕੀਤਾ ਉਹਨੇ। ਓ ਯਾਰ ਦੇਖ, ਮੀਆਂ ਸਾਹਿਬ ਨੇ ਇਤਫਾਕ ਹਸਪਤਾਲ ਬਣਾਇਆ, ਠੀਕ ਹੈ ਜੀ, ਉਹ ਇਤਫਾਕ ਨਾਲ ਹੀ ਬਣਾਇਆ। ਠਹਿਰ ਜਾ, ਇਤਫਾਕ ਬਣਾਇਆ। ਤੇਰੀ ਮਾੜੀ ਜੀ ਢਿੱਡ ਪੀੜ ਹੋਵੇ ਤੂੰ ਉੱਥੇ ਚਲਾ ਜਾ, ਤੇਰੇ ਮਾਰੇ ਸਿਰ ਪੀੜ ਹੋਵੇ ਚਲਾ ਜਾ। ਹੁਣ ਤੂੰ ਬੈਠਾ ਡੀਕਦਾ ਰਵੇਂ ਵੀ ਕਦੋਂ ਤੈਨੂੰ ਕੈਂਸਰ ਹੋਵੇ, ਕਦੋਂ ਤੂੰ ਸ਼ੌਕਤ ਖਾਨਮ ਜਾਵੇ। ਸਾਰੀ ਜ਼ਿੰਦਗੀ ਇਸੇ ਇੰਤਜ਼ਾਰ 'ਚ ਕੱਢ ਦੇ। ਨਾ ਤੈਨੂੰ ਕੈਂਸਰ ਹੋਵੇ ਨਾ ਇਮਰਾਨ ਖਾਨ ਦਾ ਤੂੰ ਫਾਇਦਾ ਚੁੱਕੇ। ਆ ਤੈਨੂੰ ਮਾੜੀ ਜੀ ਬਿਮਾਰੀ ਆ, ਤੈਨੂੰ ਜਿਹੜੀ ਪੀਟੀਆਈ ਵਾਲੀ ਬਿਮਾਰੀ ਆ, ਇਹ ਵੀ ਜਾ ਉੱਥੇ, ਇਹਦਾ ਵੀ ਇਲਾਜ ਹੈਗਾ ਉਹਨਾਂ ਨੂੰ। ਅੱਛਾ ਜੀ, ਕਿਹੋ ਜਿਹਾ ਇਲਾਜ? ਉਹਨਾਂ ਨੇ ਤੈਨੂੰ ਟੀਕਾ ਲਾਉਣਾ, ਤੂੰ ਸ਼ੇਰ ਕਰਦੇ ਬਾਹਰ ਆ ਜਾਣਾ। ਭਾਈ ਨਾ ਹਸਪਤਾਲ ਉਹ ਬਣਾਓ ਜਿਹਦੇ 'ਚ ਮੇਰੇ ਗਿੱਟੇ ਨੂੰ ਸੱਟ ਲੱਗ ਗਈ, ਮੈਂ ਚੱਲ ਜਾਵਾਂ।
ਮੇਰੇ ਪਿੱਤ ਨਿਕਲ ਆਈ ਮੈਂ ਚੱਲ ਜਾਵਾਂ, ਦੰਦ ਹਿੱਲ ਰਿਹਾ। ਦੰਦ ਹਿੱਲ ਰਿਹਾ ਚੱਲ ਜਾਵਾਂ, ਸਮਝ ਆ ਰਹੀ ਆ, ਬਾਰਿਸ਼ ਹੋ ਰਹੀ ਹੈ, ਇਹ ਉੱਥੇ ਚੱਲ ਜਾਵਾਂ, ਇਹ ਦੀ ਸਹੂਲਤ। ਭਾਈਆਂ ਹੁਣ ਨੂੰ ਕਦੋਂ ਕੈਂਸਰ ਹੋਵੇ ਤੇ ਕਦੋਂ ਮੈਂ ਬੈਠਾ ਵੀ ਇਮਰਾਨ ਖਾਨ ਦਾ ਮੈਂ ਜਾਵਾਂ ਕਿਤੇ, ਕੈਂਸਰ ਦਾ ਨਾਮ ਸੁਣ ਕੇ ਬੰਦਾ ਅੱਧਾ ਮਰ ਜਾਂਦਾ। ਐਸ਼ਾ ਤਾਲਾ ਕੰਮ ਕੀਤਾ ਵਾ। ਇਹ ਤੇ ਐਸੀ ਬਿਮਾਰੀ ਸੀ, ਇਹਦੇ ਚ ਤੇ ਨੱਥੀ ਹੋ ਜਾਣਾ ਚਾਹੀਦਾ ਸੀ ਕਿ ਨਾ ਹੀ ਨਹੀਂ ਲੈਣਾ। ਉਹਨਾਂ ਹਸਪਤਾਲ ਬਣਾਉਣਾ ਚਾਹੀਦਾ ਸੀ, ਪਿੱਤ ਦਾ। ਚੁੱਕ ਹਸਪਤਾਲ, ਕਿਸੇ ਨੂੰ ਚੁੱਕ ਪਾਈਏ ਚਲਾਏ। ਹੁਣ ਉਮੀਦ ਉਹਨੂੰ ਜ਼ਿੰਦਾ ਰਹਿਣ ਦੀ ਤੇ ਉਮੀਦ ਹੋਈ ਯਾਰ ਕੱਲਾ ਕਰ ਦਿੰਦਾ ਵੀ ਹਸਪਤਾਲ, ਉਹ ਚ ਕੈਂਸਰ ਵੀ ਹੁੰਦਾ, ਉਹਦੇ ਚ ਦੰਦਾਂ ਦਾ ਇਲਾਜ ਵੀ ਹੁੰਦਾ, ਉਹ ਚ ਸਾਰਾ ਗੱਡੀਆਂ ਵੀ ਕੁਝ। ਸਰਵਿਸ ਕਰਾ ਲੈਂਦੇ, ਮਤਲਬ ਵਰਕਸ਼ਾਪ ਦੇ ਵਿੱਚ ਬਣ ਜਾਂਦੇ। ਯਾਰ ਤੈਨੂੰ ਕੀ ਮਸਲਾ ਵਾ? ਟੈਂਕਰ ਹੈ ਨਾ ਯਾਰ, ਹਾਈ ਲੈਵਲ ਦਾ ਥੋੜਾ ਜਿਹਾ। ਬਟ ਤੂੰ ਵੋਟ ਕਿਹਨੂੰ ਪਾਉਣਾ 2 ਸਾਲ ਬਾਅਦ? ਇਨਸ਼ਾਅੱਲਾ ਤਾਲਾ ਸ਼ੇਰ ਨੂੰ ਨਹੀਂ, ਮੈਂ ਪੀਟੀਆਈ ਨੂੰ ਪਾਵਾਂਗਾ। ਪੀਟੀਆਈ ਨੂੰ ਵੋਟ ਪਾਏਗਾ? ਗੁੱਡ। ਉਹਦੀ ਵਜ੍ਹਾ ਮੈਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਤੇਰੇ ਵਰਗੇ ਗੱਦਾਰ ਅਸੀਂ ਚਾਹੁੰਦੇ ਵੀ ਨਹੀਂ ਸਾਨੂੰ ਵੋਟ ਪਾਉਣ, ਉਧਰ ਹੀ ਜਾਣ। ਉਹ ਬੰਦ ਕਰ ਦੇ ਕੈਮਰਾ ਯਾਰ ਹੁਣ।